ਸਾਊਦੀ ਅਰੇਬੀਆ ਨੇ ਅਮਰੀਕਾ ਦੇ ਨਾਲ ਡੀਲ ਬਣਾਈ ਹੈਗੀ ਆ ਨਿਊਕਲੀਅਰ ਫਿਊਲ ਐਨਰਿਚਮੈਂਟ ਦੇ ਲਈ। ਯੂਐਸ ਦੇ ਲਾ ਮੇਕਰਸ ਤੇ ਇਜ਼ਰਾਈਲ ਦੇ ਆਫੀਸ਼ੀਅਲਸ ਨੇ ਆਪੋਜੀਸ਼ਨ ਕੀਤੀ ਆ। ਕੁਛ ਜਿਹੜੇ ਯੂਐਸ ਦੇ ਲਾ ਮੇਕਰਸ ਆ, ਅੱਜ ਇਹ ਅਨਾਉਂਸਮੈਂਟ ਹੋਣੀ ਆ, ਕਹਿੰਦੇ ਵੀ ਸਿਵਲ ਪਰਪਸ ਦੇ ਲਈ ਇਹ ਜਿਹੜਾ ਨਿਊਕਲੀਅਰ ਪ੍ਰੋਜੈਕਟ ਆ ਉਹ ਯੂਜ਼ ਕੀਤਾ ਜਾਊਗਾ। ਪਰ ਬਹੁਤ ਸਾਰੇ ਲੋਕ ਇਹ ਕਹਿ ਰਹੇ ਵੀ ਕਿਸੇ ਟਾਈਮ ਉਹ ਮਿਲਟਰੀ ਪਰਪਸ ਲਈ ਵੀ ਯੂਜ਼ ਕੀਤਾ ਜਾ ਸਕਦਾ ਹੈਗਾ। ਸੋ ਯੂਐਸ ਤੇ ਸਾਊਦੀ ਗਵਰਨਮੈਂਟ ਕਿਉਂਕਿ ਇਰਾਨ ਦੇ ਨਾਲ ਰਿਲੇਸ਼ਨ ਹੁਣ ਜਿੱਦਾਂ ਦੇ ਪਤਾ ਹੀ ਆ ਵੀ ਚੱਲ ਰਹੇ ਹੈਗੇ ਆ, ਤੇ ਹੁਣ ਅੱਜ ਇਹ ਐਗਰੀਮੈਂਟ ਸਾਈਨ ਕਰਨ ਜਾ ਰਹੇ ਹੈਗੇ ਆ। ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਵੀ ਅਸੀਂ ਫਾਰਮਲੀ ਸਾਈਨ ਕਰਾਂਗੇ ਤੇ ਅਨਾਉਂਸ ਕਰਾਂਗੇ ਐਗਰੀਮੈਂਟ ਸਾਊਦੀਜ਼ ਦੇ ਨਾਲ। ਦੋ ਯੂਐਸ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਵੀ ਦੱਸਿਆ ਆ ਵੀ ਇਹ ਸੈਂਸਿਟਿਵ ਡਿਪਲੋਮੇਸੀ ਹੈਗੀ ਆ। ਪੂਰੀ ਜਿਹੜੀ ਇਹਦੀ ਡਿਟੇਲ ਹੈਗੀ ਆ ਇਹ ਆਪਾਂ ਬਹੁਤ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਇਹਦੇ ਨਾਲ ਜਿਹੜਾ ਆ ਇਹ ਐਗਰੀਮੈਂਟ ਦੇ ਵਿੱਚ ਕਾਫੀ ਰਿਪਬਲਿਕਨ ਸਪੋਰਟ ਕਰ ਰਹੇ ਆ। ਕੁਛ ਲਾ ਮੇਕਰ ਜਿਹੜੇ ਦੋਨੋਂ ਪਾਰਟੀਆਂ ਦੇ ਤੇ ਇਜ਼ਰਾਈਲ ਵਾਲੇ ਜਿਹੜੇ ਆ ਉਹ ਔਖੇ ਆ ਵੀ ਨਹੀਂ, ਇਹ ਹੋਣਾ ਨਹੀਂ ਚਾਹੀਦਾ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਮਨੀਲਾ ਦੇ ਵਿੱਚ ਉਹ ਪਹੁੰਚੇ ਹੋਏ ਆ ਵੀ ਕੀ ਕਹਿਣਾ ਚਾਹੁੰਦੇ ਆ, ਉਹ ਕਹਿੰਦੇ ਵੀ ਮੇਬੀ ਬਾਅਦ ਦੇ ਵਿੱਚ ਮੈਂ ਇਹਦੇ ਬਾਰੇ ਦੱਸੂਗਾ ਵੀ ਮੈਂ ਇਸ ਟਾਈਮ ਮਨੀਲਾ ਦੇ ਵਿੱਚ ਪਹੁੰਚਿਆ ਹੋਇਆ ਹੈਗਾ ਆ। ਕਹਿੰਦੇ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਵੀ ਇਹ ਗੱਲਬਾਤ ਜਿਹੜੀ ਆ ਚੱਲੀ ਸੀ, ਅਮਰੀਕਾ ਤੇ ਸਾਊਦੀ ਅਰੇਬੀਆ ਦਾ ਨਿਊਕਲੀਅਰ ਐਗਰੀਮੈਂਟ। ਪਰ ਅਕਤੂਬਰ 7 2023 ਤੋਂ ਬਾਅਦ ਇਜ਼ਰਾਈਲ ਵਾਲਿਆਂ ਨੇ ਇਜ਼ਰਾਈਲ ਦੇ ਉੱਤੇ ਹਮਾਸ ਵਾਲਿਆਂ ਨੇ ਅਟੈਕ ਕਰ ਦਿੱਤਾ। ਉਹ ਤੋਂ ਬਾਅਦ ਫਿਰ ਇਹ ਜਿਹੜੀ ਗੱਲਬਾਤ ਆ ਉਹ ਠੰਡੀ ਪੈ ਗਈ। ਪਰ ਹੁਣ ਇੱਕ ਵਾਰੀ ਫੇਰ ਜਿਹੜੀ ਇਹ ਗੱਲਬਾਤ ਆ ਚੱਲ ਰਹੀ ਆ ਤੇ ਹੋ ਸਕਦਾ ਕਹਿੰਦੇ ਵੀ ਅੱਜ ਵਾਲ ਸਟਰੀਟ ਜਰਨਲ ਰਿਪੋਰਟ ਕਰ ਰਿਹਾ ਵੀ ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਸ ਐਗਰੀਮੈਂਟ ਨੂੰ ਅਪਰੂਵ ਕਰ ਦਿੱਤਾ ਤੇ ਇਹ ਅੱਜ ਸਾਈਨ ਵੀ ਹੋ ਜਾਵੇ। ਸੋ ਬਿਲਕੁਲ ਹਰਜੋਤ ਸਿੰਘ ਜੀ, ਈਰਾਨ ਦੇ ਡਰ ਖਣੋ ਹੁਣ ਮੈਨੂੰ ਲੱਗਦਾ ਵੀ ਕਹਿੰਦੇ ਵੀ ਹੁਣ ਸਾਊਦੀ ਵਾਲਿਆਂ ਨੂੰ ਨਿਊਕਲੀਅਰ ਜਿਹੜਾ ਉਹ ਆਪਾਂ ਦੇ ਦਿੰਨੇ ਹੈਗੇ ਆ। ਤੇ ਇਹ ਹੁਣ ਕਿੱਦਾਂ ਦੇਖਿਆ ਜਾਊਗਾ, ਕਿਵੇਂ ਜਿਹੜਾ ਸਾਰੇ ਲੋਕ ਕਿਉਂਕਿ ਇਹ ਹੁਣ ਅਮਰੀਕਾ ਦਾ ਐਲਾਈ ਆ, ਸੋ ਇਸ ਲਈ ਇਹਨੂੰ ਓਬਵੀਅਸਲੀ ਨਿਊਕਲੀਅਰ ਦਾ ਜਿਹੜਾ ਫਿਊਲ ਆ ਉਹ ਕਹਿੰਦੇ ਵੀ ਨਿਊਕਲੀਅਰ ਰਿਐਕਟਰ ਚਲਾਉਣ ਦੇ ਲਈ, ਬਿਜਲੀ ਪੈਦਾ ਕਰਨ ਦੇ ਲਈ, ਪਾਵਰ ਜਨਰੇਸ਼ਨ ਦੇ ਲਈ ਜਿਹੜਾ ਮੋਸਟਲੀ ਆ ਉਹ ਉਸ ਦੇ ਲਈ ਵਰਤਿਆ ਜਾਣਾ। ਇਸ ਲਈ ਉਹਨਾਂ ਨੂੰ ਅਲਾਓ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਉਹਨਾਂ ਨੂੰ ਚਿੰਤਾ ਜਿਹੜੀ ਉਸ ਦੇ ਵਿੱਚ ਹੈਗੀ ਹੈ ਜਾਂ ਨਹੀਂ ਨਿਊਕਲੀਅਰ ਵੈਪਨਸ ਨੂੰ ਲੈ ਕੇ। ਤੇ ਜਿੱਦਾਂ ਤੁਸੀਂ ਦੱਸਿਆ ਵੀ ਮਾਰਕੋ ਰੂਬੀਓ ਕਹਿ ਰਹੇ ਆ ਵੀ ਇਸ ਤੋਂ ਬਾਅਦ ਇਹਦੇ ਬਾਰੇ ਅਜੇ ਕੋਈ ਆਪਾਂ ਚਰਚਾ ਜਿਹੜੀ ਉਹ ਨਹੀਂ ਕੀਤੀ। ਤੇ ਇਹ ਜਿਹੜਾ ਐਗਰੀਮੈਂਟ ਆ ਇਹਦਾ ਪੂਰਾ ਰਿਵਿਊ ਕਹਿੰਦੇ ਵੀ ਕਾਂਗਰਸ ਦੇ ਕੋਲੋਂ ਹੋਣਾ ਹੋਊਗਾ। ਜਿਹੜਾ ਅਟੋਮਿਕ ਐਨਰਜੀ ਐਕਟ ਹੈਗਾ ਅਮਰੀਕਾ ਦਾ ਉਸ ਦੇ ਤਹਿਤ, ਤੇ ਜਿਹੜੀ ਪਾਵਰ ਟੂ ਵੋਟ ਰੈਜ਼ੋਲੂਸ਼ਨ ਆਫ ਡਿਸਅਪਰੂਵਲ ਉਹਦੇ ਵਿੱਚ ਜੇ ਇੱਦਾਂ ਰਾਸ਼ਟਰਪਤੀ ਕਰਦੇ ਆ ਕੋਈ ਵੀ ਸਮਝੌਤਾ ਤਾਂ ਕਾਂਗਰਸ ਵਾਲੇ ਉਸ ਨੂੰ ਰੱਦ ਕਰ ਸਕਦੇ ਆ, ਡਿਸਅਪਰੂਵ ਕਰ ਸਕਦੇ ਆ। ਪਰ ਜਿੱਦਾਂ ਦੱਸ ਹੀ ਰਹੇ ਆ ਵੀ ਬਹੁਤ ਸਾਰੇ ਜਿਹੜੇ ਲਾਅ ਮੇਕਰਸ ਆ ਉਹ ਇਸ ਦੇ ਹੱਕ ਦੇ ਵਿੱਚ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਣਗੀਆਂ, ਈਵਨ ਜੇ ਡਿਸਅਪਰੂਵ ਕਰਦੇ ਆ ਤਾਂ ਟਰੰਪ ਹੁਣੀ ਉਸ ਨੂੰ ਵੀਟੋ ਕਰ ਸਕਦੇ ਆ ਤੇ ਕਾਂਗਰਸ ਨੂੰ ਫਿਰ ਵੀਟੋ ਪ੍ਰੂਫ ਕਰਨ ਦੇ ਲਈ ਮੈਜੋਰਟੀ ਜਿਹੜੀ ਉਹ ਚਾਹੀਦੀ ਹੋਊਗੀ ਟਰੰਪ ਹੁਣਾਂ ਦੇ ਇਸ ਇਨੀਸ਼ੀਏਟਿਵ ਦੇ ਲਈ। ਸੋ ਇਹ ਹੁਣ ਦੇਖਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਜਿਹੜਾ ਚੱਲਦਾ ਹੈ। ਕਰਾਊਨ ਪ੍ਰਿੰਸ ਜਿਹੜਾ ਉੱਥੇ ਦਾ ਮੁਹੰਮਦ ਬਿਨ ਸਲਮਾਨ ਆ, ਜਿਹਨੂੰ ਕਿ ਮੁਲਕ ਦਾ ਡੀਫੈਕਟੋ ਲੀਡਰ ਵੀ ਜਿਹੜਾ ਉਹ ਮੰਨਦੇ ਆ ਤੇ ਕਹਿੰਦੇ ਵੀ ਇਹਦੇ ਵਿੱਚ ਇੰਟਰਨੈਸ਼ਨਲ ਇੰਸਪੈਕਟਰਸ ਕਿਸੇ ਵੀ ਸਾਈਟ ਦੇ ਉੱਤੇ ਕੰਟਰੀ ਦੇ ਵਿੱਚ ਜਿਹੜੇ ਉਹ ਆ ਸਕਣਗੇ। ਇਹਦੇ ਵਿੱਚ ਇਹ ਐਗਰੀਮੈਂਟ ਜਿਹੜੀਆਂ ਟਰਮਸ ਦੇ ਵਿੱਚ ਰੱਖਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਸ ਚੀਜ਼ ਦੇ ਲਈ ਤਾਂ ਕਿ ਵੀ ਇਹ ਜਿਹੜਾ ਫਿਊਲ ਆ ਕਿਤੇ ਵੈਪਨ ਬਣਾਉਣ ਦੇ ਪ੍ਰੋਜੈਕਟਸ ਦੇ ਵਿੱਚ ਜਿਹੜਾ ਉਹ ਨਾ ਲੱਗ ਜਿਹੜਾ ਹੋ ਜਾਵੇ। ਸੋ ਸਾਊਦੀ ਤੇ ਇਜ਼ਰਾਈਲ ਦੀ ਵੀ ਆਪਸ ਦੇ ਵਿੱਚ ਬਣਦੀ ਨਹੀਂ ਆ। ਇਜ਼ਰਾਈਲ ਵਾਲੇ ਨਹੀਂ ਚਾਹੁੰਦੇ ਹੋਣਗੇ ਵੀ ਸਾਊਦੀ ਅਰੇਬੀਆ ਦੇ ਕੋਲ, ਜੋ ਕਿ ਉਹ ਈਰਾਨ ਤੋਂ ਵੀ ਨਜ਼ਦੀਕ ਆ, ਉਹਨਾਂ ਦੇ ਨਜ਼ਦੀਕ ਆ, ਵੀ ਉਹਨਾਂ ਦੇ ਨਾਲ ਜਿਹੜਾ ਆ ਉਹਨਾਂ ਦੇ ਕੋਲ ਕੋਈ ਇਸ ਤਰੀਕੇ ਦਾ ਨਿਊਕਲੀਅਰ ਵਾਲੀ ਚੀਜ਼ ਜਿਹੜੀ ਉਹ ਆਵੇ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈ, ਕਿੰਨੀ ਐਨਰਿਚਮੈਂਟ ਜਿਹੜੀ ਉਹ ਹੋਊਗੀ, ਕਿੰਨਾ ਜਿਹੜਾ ਹੋਊਗਾ। ਸੋ ਅੱਜ ਕਹਿੰਦੇ ਵੀ ਇਸ ਦਾ ਐਲਾਨ ਹੋਊਗਾ ਅਧਿਕਾਰਤ ਤੌਰ ਦੇ ਉੱਤੇ। ਸੋ ਦੇਖਦੇ ਹਾਂ ਕੀ ਹੁੰਦਾ ਆ। ਪਰ ਇੱਕ ਵੱਡੀ ਜਿਹੜੀ ਹਿਲਜੁਲ ਇਸ ਟਾਈਮ ਮਿਡਲ ਈਸਟ ਦੇ ਵਿੱਚ, ਜਿੱਥੇ ਈਰਾਨ ਦੇ ਨਾਲ ਲੜਾਈ ਲੱਗੀ ਆ, ਉੱਥੇ ਸਾਊਦੀਜ਼ ਦੇ ਨਾਲ ਨਿਊਕਲੀਅਰ ਫਿਊਲ ਨੂੰ ਐਨਰਿਚ ਕਰਨ ਦੀ, ਉਸ ਦੀ ਗੁਣਵੱਤਾ ਵਧਾਉਣ ਦੀ ਜਿਹੜੀ ਡੀਲ ਆ ਉਹ ਅਮਰੀਕਾ ਤੇ ਸਾਊਦੀ ਅਰੇਬੀਆ ਜਿਹੜਾ ਉਹ ਜਲਦ ਹੀ ਕਰਨ ਜਾ ਰਿਹਾ ਹੈ।
ਨਵੰਬਰ ਦੇ ਵਿੱਚ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ ਉਹਦੇ ਵਿੱਚ ਈਵਨ ਦੋ ਕਹਿੰਦੇ ਡੈਮੋਕ੍ਰੇਟਸ ਲੀਡ ਕਰ ਰਹੇ ਆ, ਪਰ ਜਿਹੜੀ ਰੀਡਿਸਟ੍ਰਿਕਟਿੰਗ ਹੋਈ ਆ ਉਹਦੇ ਕਰਕੇ ਜੀਓਪੀ ਸਟਿਲ ਕੰਟਰੋਲ ਦੇ ਵਿੱਚ ਰਹੂਗਾ। ਦਰਜਨ ਦੇ ਕਰੀਬ ਜਿਹੜੀਆਂ ਸੀਟਾਂ ਹੈਗੀਆਂ ਆ ਉਹ ਨਵੇਂ ਡਿਸਟ੍ਰਿਕਟ ਬਾਉਂਡਰੀਜ਼ ਦੇ ਨਾਲ ਕ੍ਰੀਏਟ ਹੋਈਆਂ ਹੈਗੀਆਂ, ਤੇ ਕਹਿੰਦੇ ਬਲੂ ਲੀਨਿੰਗ ਸਾਈਕਲਸ ਦੇ ਵਿੱਚ ਇਹ ਟੌਸ ਅਪ ਵੀ ਹੈਗਾ ਆ। ਸੋ ਰਿਪਬਲਿਕਨਸ ਰੀਡਿਸਟ੍ਰਿਕਟਿੰਗ ਜੋ ਆ ਉਹ ਕਹਿੰਦੇ ਵੀ ਜਿੱਤ ਰਹੇ ਹੈਗੇ ਆ ਫਲੋਰੀਡਾ ਤੇ ਟੈਕਸਸ ਦੇ ਵਿੱਚ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ 3 ਤੋਂ ਲੈ ਕੇ 5 ਸੀਟਾਂ ਜ਼ਰੂਰ ਜੈਰੀਮੈਂਡਰਿੰਗ ਰੈਫਰੈਂਡਮ ਦੇ ਥਰੂ ਜਿਹੜੀਆਂ ਕ੍ਰੀਏਟ ਕਰ ਲਈਆਂ, ਤੇ ਜਿਹਦੇ ਵਿੱਚ ਕਹਿੰਦੇ ਵੀ ਡੈਮੋਕ੍ਰੇਟ ਜਿੱਤ ਜਾਣਗੇ। ਪਰ ਓਵਰਆਲ ਜੇ ਹੁਣ ਦੇਖਿਆ ਜਾਵੇ ਅੱਜ ਦੀ ਡੇਟ 'ਚ ਡੈਮੋਕ੍ਰੇਟ ਦੇ ਕੋਲ ਕਾਂਗਰਸ ਦੇ ਵਿੱਚ 211 ਸੀਟਾਂ ਆ ਤੇ ਰਿਪਬਲਿਕਨ ਕੋਲ 208 ਹੈਗੀਆਂ ਆ, ਤੇ ਟੌਸ ਅਪ ਜਿਹੜੀਆਂ ਆ 16 ਸੀਟਸ ਹੈਗੀਆਂ ਆ। ਸੋ ਇਸ ਵਾਰੀ 16 ਸੀਟਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਮਨੀ ਸਪੈਂਡ ਕੀਤਾ ਜਾਊਗਾ, ਜਿਨ੍ਹਾਂ 'ਚ ਨਿਊਯਾਰਕ ਦਾ 17th ਡਿਸਟ੍ਰਿਕਟ ਹੈਗਾ ਆ, ਤੇ ਕੈਲੀਫੋਰਨੀਆ ਦਾ 13th ਡਿਸਟ੍ਰਿਕਟ ਹੈਗਾ, ਕੈਲੀਫੋਰਨੀਆ ਦਾ 48 ਡਿਸਟ੍ਰਿਕਟ, ਤੇ ਦੋ ਜਿਹੜੇ ਕੈਲੀਫੋਰਨੀਆ ਦੇ ਡਿਸਟ੍ਰਿਕਟ ਆ, ਬਾਕੀ ਜਿਹੜੀਆਂ ਹੋਰ ਸਟੇਟਾਂ ਦੇ ਵਿੱਚ ਹੈਗੇ ਆ। ਕੈਲੀਫੋਰਨੀਆ 'ਚ 3 ਜਿਹੜੇ ਡੈਮੋਕ੍ਰੇਟ ਲੀਨ ਕਰਦੇ ਆ ਤੇ ਇੱਕ ਜਿਹੜਾ ਰਿਪਬਲਿਕਨ ਲੀਨ ਕਰਦਾ ਹੈਗਾ ਆ। ਨਾਰਥ ਕੈਰੋਲੀਨਾ ਦਾ ਵੀ ਡਿਸਟ੍ਰਿਕਟ ਆ। ਇੱਦਾਂ ਵੱਖ-ਵੱਖ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ 13 ਸੀਟਾਂ ਦੇ ਕਰੀਬ ਜਿਹੜੀ ਫਸਵੀਂ ਟੱਕਰ ਹੋਣ ਜਾ ਰਹੀ ਹੈ। ਜੀ,